ਇਹ ਜਿਹੜਾ ਸ਼ਹਿਰ ਥੇ ਹੋਇਆ ਬਰਬਾਦ ਹੋਇਆ ਇਹਦਾ ਨਾਮ ਕੋਈ ਦੱਸਿਆ ਕੋਈ ਪਹਿਲਾਂ? ਰਸੂਲਪੁਰ ਦੱਸਦੇ ਆ। ਰਸੂਲਪੁਰ ਸ਼ਹਿਰ ਸੀ ਇਹ ਗੁਲਾਈ 'ਚ ਛੋਟੀ ਇੱਟ ਹੈ, ਜਿਸ ਤਰ੍ਹਾਂ ਨਾਨਕਸ਼ਾਹੀ ਇੱਟ, ਮੁਗਲੀਆ ਦੌਰ ਦੀ ਇੱਟ, ਬਲਕਿ ਮੇਰਾ ਖਿਆਲ ਹੈ ਇਹ ਉਸ ਤੋਂ ਵੀ ਪਹਿਲੇ ਦੀ ਇੱਟ ਹੈਗੀ ਹੈ। ਤੇ ਇਹ ਘੜੇ ਦਾ ਕਿਸੇ ਦਾ ਇਹ ਪਿਆ ਹੋਇਆ ਟੱਕ। ਇਹ ਵੱਲਾ ਆਲਮ ਕਿੰਨੇ 100 ਸਾਲ ਜਿਹੜਾ ਨਾ ਇਹ ਪਹਿਲੇ ਦਾ ਸ਼ਹਿਰ ਜਿਹੜਾ ਹੈ ਇਹ ਗਰਕ ਹੋਇਆ। ਇਹ ਕਬਰਸਤਾਨ ਹੈ ਜੀ, ਇਹ ਵੀ ਬਹੁਤ ਪੁਰਾਣਾ ਕਬਰਸਤਾਨ ਹੈ। ਇਹਦੀ ਮਹਿਸੂਸ ਇਸ ਤਰ੍ਹਾਂ ਹੁੰਦਾ ਕਿ ਕਿਸੇ ਵਕਤ ਇੱਥੇ ਜਿਹੜਾ ਬਹੁਤ ਬੜਾ ਸ਼ਹਿਰ ਹੋਏਗਾ ਤੇ ਬਹੁਤ ਬੁਲੰਦੀ 'ਤੇ ਹੋਏਗਾ। ਤੇ ਬਾਕੀ ਜਦੋਂ ਅੱਲਾ ਦੀ ਨਾਰਾਜ਼ਗੀ ਉਹਨਾਂ ਬੰਦਿਆਂ ਤੇ ਉੱਚੇ ਸ਼ਹਿਰ ਵੱਡੇ ਸ਼ਹਿਰ ਵਾਲਿਆਂ ਤੇ ਹੋ ਜਾਂਦੀ ਹੈ ਤੇ ਫਿਰ ਜਿਹੜਾ ਨਾ ਹਰ ਚੀਜ਼ ਅੱਲਾ ਤਬਾਹ ਕਰ ਦਿੰਦਾ। ਬਾਦਸ਼ਾਹ ਨੇ ਨੂਰ ਸ਼ਾਹ ਵਲੀ, ਇਹ ਬਾਬਾ ਜੂਨ ਸ਼ਾਹ ਵਲੀ, ਇਹ ਦੋਵੇਂ ਭਰਾ ਸਨ। ਨਹੀਂ ਉਹ ਸੈਯਦ ਨੇ ਰਾਈ, ਇਹ ਉਹ ਸੈਯਦ ਨੇ, ਇਹ ਰਾਈ ਨੇ। ਬਹੁਤਾ ਲੋਕਾਂ ਨੂੰ ਇਹ ਬਾਬਾ ਜੀ ਦੋਵੇਂ ਹੀ ਮਿਲਦੇ ਨੇ ਜਾਂ ਉਹ ਬਹੁਤੇ ਮਿਲਦੇ ਨੇ? ਜ਼ਾਰ ਨੇ, ਇਹ ਵੀ ਜ਼ਾਰ ਨੇ, ਉਹ ਵੀ ਜ਼ਾਰ ਨੇ, ਇਹ ਦੋਵੇਂ ਜ਼ਾਰ ਨੇ। ਦੁਨੀਆ ਤੋਂ ਥੋੜਾ ਜਿਹਾ ਪਰਦਾ ਕਰ ਜਾਂਦੇ ਨੇ, ਤੁਹਾਨੂੰ ਪਤਾ ਹੈ ਗੱਲਾਂ ਦਾ। ਇਹ ਜਿਹੜਾ ਸ਼ਹਿਰ ਥੇ ਹੋਇਆ ਬਰਬਾਦ ਹੋਇਆ ਇਹਦਾ ਨਾਮ ਕੋਈ ਦੱਸਿਆ ਕੋਈ ਪਹਿਲਾਂ? ਰਸੂਲਪੁਰ ਦੱਸਦੇ ਆ। ਰਸੂਲਪੁਰ ਸ਼ਹਿਰ ਸੀ ਇਹ। ਅੱਛਾ ਜੀ। ਬੜਾ ਵੱਡਾ ਸ਼ਹਿਰ ਹੈ ਕਿ ਉੱਥੇ ਵੀ ਸ਼ਹਿਰ ਤਬਾਹ ਹੋਇਆ? ਉਹ ਬਾਬੇ ਨੇ ਸ਼ਹਿਰ ਤਬਾਹ ਕੀਤਾ? ਨਹੀਂ, ਉਸ ਤੋਂ ਗਿਤਰਾ ਹੋਇਆ ਸੀ ਤੇ ਉਹ ਉਦੋਂ ਦੁਨੀਆ ਉੱਥੇ ਵਸਦੀ ਰਸਦੀ ਸੀ। ਉਸ ਤੋਂ ਪਹਿਲੇ ਸ਼ਹਿਰ ਤਬਾਹ ਹੋਇਆ ਸੀ। ਕਹਿੰਦੇ ਨੇ ਕਿ ਇਹ ਜਿਹੜਾ ਨਾ ਇਹ ਸ਼ਹਿਰ ਹੁੰਦਾ ਸੀ ਤੇ ਫਿਰ ਉਹ ਤਬਾਹ ਹੋ ਗਿਆ। ਦੇਖੋ ਤੁਸੀਂ ਇਹ ਬਰਤਨ ਕਿਸੇ ਦਾ ਜਿਹੜਾ ਇਹ ਠੀਕਰੀ ਕਹਿ ਲਓ ਤੁਸੀਂ, ਇਸ ਤਰ੍ਹਾਂ ਮਹਿਸੂਸ ਹੋ ਰਿਹਾ ਕਿ ਜਿਸ ਤਰ੍ਹਾਂ ਘੜੇ ਵਗੈਰਾ ਦੀ ਨਾ ਠੀਕਰੀ ਹੈ। ਤੇ ਇਹ ਜਿਹੜਾ ਅੱਲਾਹ ਤਾਲਾ ਦੇ ਮਾਮਲਾਤ ਨੇ ਇੱਥੇ ਅਕਸਰ ਦੇਖਿਆ ਕਿ ਇਹ ਜਿਹੜਾ ਨਾ ਜਿੰਨੀਆਂ ਵੀ ਕਬਰਾਂ ਦੇ ਉੱਪਰ ਤੁਸੀਂ ਦੇਖੋਗੇ ਇਹ ਠੀਕਰੀਆਂ ਨੇ ਬਰਤਨਾਂ ਦੀਆਂ, ਇਹ ਵਾਲੀ। ਫਿਰ ਇਸ ਤਰ੍ਹਾਂ ਇਹ ਵੀ ਕਬਰਾਂ ਦੇ ਉੱਪਰ ਠੀਕਰੀਆਂ ਪਈਆਂ ਹੋਈਆਂ ਨੇ। ਇਹ ਦੇਖੋ ਨਾ ਬਰਤਨਾਂ ਦੀ ਠੀਕਰੀਆਂ ਨੇ, ਇਹ ਵਾਲੀ, ਇਹ ਵਾਲੀ। ਤੇ ਉਸ ਤੋਂ ਇਲਾਵਾ ਇਹ ਜਿਹੜੀ ਹੈ ਨਾ ਇਹ ਛੋਟੀ ਇੱਟ ਹੈ ਗੁਲਾਈ ਦੇ ਵਿੱਚ। ਇਹ ਗੁਲਾਈ 'ਚ ਛੋਟੀ ਇੱਟ ਹੈ, ਜਿਸ ਤਰ੍ਹਾਂ ਨਾਨਕਸ਼ਾਹੀ ਇੱਟ, ਮੁਗਲੀਆ ਦੌਰ ਦੀ ਇੱਟ, ਬਲਕਿ ਮੇਰਾ ਖਿਆਲ ਹੈ ਇਹ ਉਸ ਤੋਂ ਵੀ ਪਹਿਲੇ ਦੀ ਇੱਟ ਹੈਗੀ ਹੈ। ਤੇ ਇਹ ਘੜੇ ਦਾ ਕਿਸੇ ਦਾ ਇਹ ਪਿਆ ਹੋਇਆ ਢੱਕਣ। ਇਹ ਦੇਖੋ ਅੰਦਰਲੀ ਸਾਈਡ ਤੋਂ ਬਲੈਕ ਹੈ, ਇਹ ਮਿੱਟੀ ਇਹਦੀ। ਤੇ ਇਧਰੋਂ ਵੀ ਕਲਰ ਹੈ ਸੁਰਖੀ ਮਾਇਲ ਹੈ ਤੇ ਇਧਰੋਂ ਵੀ ਸੁਰਖੀ ਮਾਇਲ ਹੈ। ਤੇ ਇਹ ਕੀ ਕਹਿੰਦੇ ਨੇ ਕਿ ਇਹ ਇਬਰਤ की जा है, तमाशा नहीं है। अल्लाहुम्मा ग़फ़िर ले हय्यिना व मय्यितना व शाहिदिना व गायबिना व सगीरिना व कबीरिना व ज़करिना व उन्साना। अल्लाहुम्मा मन अहयैतहु मिन फ़ही इलल इस्लाम व मन तफ़ैतहु मिन फ़तवफ़हु अलल ईमान। ਤੇ ਇਹ ਦੇਖੋ ਜੀ ਆਸਤਾ ਆਸਤਾ ਬੁਲੰਦੀ ਦੇ ਉੱਪਰ ਜਾ ਰਹੇ ਤੇ ਇੱਥੋਂ ਵੀ ਇਹ ਇੱਟਾਂ ਦੇ ਜਿਹੜੇ ਨੇ ਇਹ ਸਰਾਤ, ਇਹ ਕਿੰਕਰ ਦੇ ਸਰਾਤ ਜਿਹੜੇ ਨੇ ਉਹ ਮਿਲਦੇ ਪਏ ਨੇ। ਇਹ ਹਜੇ ਵੀ ਇਹ ਇੱਟ ਹੈ, ਇਹ ਦੇਖੋ ਜਿਹੜੀ ਦੱਬੀ ਹੋਈ ਹੈ। ਇਸ ਜਿਹੜਾ ਨਾ ਇਹ ਜਿੰਨੀਆਂ ਵੀ ਚੀਜ਼ਾਂ ਇਹ ਨਿਸ਼ਾਨਦੇਹੀ ਕਰ ਰਹੀਆਂ ਇਸ ਚੀਜ਼ ਦੀ, ਇਹ ਇੱਟਾਂ ਕਿੰਕਰ ਵਗੈਰਾ ਇਸ ਚੀਜ਼ ਦੀ ਨਿਸ਼ਾਨਦੇਹੀ ਕਰਦੇ ਨੇ ਕਿ ਇਹ ਜਿਹੜੀ ਆਬਾਦੀ ਹੈ ਨਾ, ਇਹ ਜਿਹੜਾ ਸ਼ਹਿਰ ਤਬਾਹ ਹੋਇਆ ਹੈ ਇਹ ਕੋਈ 100-200 ਸਾਲ ਪਹਿਲੇ ਦਾ ਨਹੀਂ ਬਲਕਿ ਸੈਂਕੜੇ ਸਾਲ ਪਹਿਲੇ ਦਾ ਹੈਗਾ। ਤੇ ਇਹ ਦੇਖੋ ਨਾ ਜੀ ਇੱਥੇ ਵੀ ਇੱਟਾਂ ਦੇ ਨਿਸ਼ਾਨ ਨੇ। ਫਿਰ ਇਸ ਤੋਂ ਇਲਾਵਾ ਇਹ ਬਰਤਨ ਦਾ ਨਿਸ਼ਾਨ ਹੈ। ਇਹ ਕੋਈ ਬਰਤਨ ਜਿਹੜਾ ਨਾ ਇਹ ਟੁੱਟਿਆ ਹੈ। ਦੱਸ ਰਹੇ ਸਨ ਜੀ ਭਾਜੀ, ਕਹਿੰਦੇ ਨੇ ਜੀ ਇਹ ਜਿਹੜਾ ਨਾ ਇੱਥੇ ਇਹ ਸ਼ਹਿਰ ਜਿਹੜਾ ਗਰਕ ਹੋਇਆ ਇਹਦੀ ਬਹੁਤ ਜ਼ਿਆਦਾ ਉੱਚਾ ਸੀ, ਬਹੁਤ ਜ਼ਿਆਦਾ। ਤੇ ਵਕਤ ਦੇ ਨਾਲ ਨਾਲ ਜਿਹੜਾ ਨਾ ਇਹਦੀ ਜਿਹੜਾ ਨਾ ਉਹ ਘਟ ਗਿਆ ਹੈ, ਟੁੱਟ ਫੁੱਟ ਗਿਆ ਹੈ। ਤੇ ਇਹ ਵੇਖੋ ਨਾ ਜੀ ਕਿੰਨਾ ਉੱਚਾ ਟਿੱਬਾ ਹੈ। ਕਬਰਸਤਾਨ ਦੇ ਵਿੱਚ ਮੈਂ ਖੜਾ ਹਾਂ, ਜਿਹੜਾ ਵੱਲਾ ਆਲਮ 100 ਸਾਲ ਤਾਂ ਨਹੀਂ ਕਿਹਾ ਜਾ ਸਕਦਾ, 200 ਸਾਲ, 300 ਸਾਲ, 1000 ਸਾਲ ਜਾਂ 2000 ਸਾਲ ਜਾਂ 500 ਸਾਲ ਪਹਿਲੇ
ਬਰਬਾਦ ਹੋਇਆ। ਤੇ ਇੱਥੇ ਮੈਨੂੰ ਇੱਕ ਚੀਜ਼ ਯਾਦ ਆ ਗਈ, ਚਾਰਲੀ ਚੈਪਲਨ ਦੇ ਬਾਰੇ ਕਹਿੰਦੇ ਨੇ ਕਿ ਉਹ 88 ਸਾਲ ਜਿਹੜਾ ਨਾ ਉਹ ਜ਼ਿੰਦਾ ਰਿਹਾ। ਇਹਨੇ ਫਿਰ 4 ਗੱਲਾਂ ਜਿਹੜੀਆਂ ਨਾ ਬੜੀਆਂ ਅਹਿਮ ਜਿਹੜੀਆਂ ਨੇ ਉਹ ਸਾਡੇ ਵਾਸਤੇ ਛੱਡੀਆਂ, ਜਿੰਦੇ ਕਹਿ ਲਓ ਕਿ ਜਿਨ੍ਹਾਂ ਤੋਂ ਅਸੀਂ ਸਬਕ ਹਾਸਿਲ ਕਰ ਸਕਦੇ। ਪਹਿਲੇ ਉਹਨੇ ਕਿਹਾ कि इस दुनिया में कुछ भी हमेशा के लिए नहीं है, यहाँ तक कि हमारे मसाइल भी नहीं, यानी हर चीज़ ख़त्म हो जानी है, साढ़े मसाइल भी ख़त्म हो जाने ने। फिर अगे कहता है कि मुझे बारिश में चलना पसंद है क्योंकि कोई मेरे आंसू देख सकता है। फिर अगे तीसरा उन्हें पॉइंट किया कि ज़िंदगी का सबसे खोया हुआ दिन वो है जिस दिन हम फनसते नहीं, यानी आखिरत दी फिक्र दे विच असी वो लगे रहने हैं। चांद देखोगे तो खुदा का हुस्न देखोगे, सूरज देखोगे तो खुदा की कुदरत देखोगे, आईना देखेंगे तो अल्लाह की बेहतरीन तख्लीक नजर आएगी। तो यकीन करो हम सब स्याह हैं, वो अल्लाह जिसने पहले ही हमारे रास्तों और मंजिलों की निशानदेही कर रखी है, इस पर भरोसा करें, जिंदगी आसान तरीके से गुजारें। जिंदगी बस एक सफर है, लिहाजा आज जिंदा रहो, कल नहीं हो सकता। इतने फिर मेरे मैनू बाबा जी बुल्ले शाह का जिहड़ा ना कुछ कलाम याद आ जाता है इस मौके ते बाबा जी बुल्ले शाह ने किड्डी सोहनी गल कही है। वो कहते हैं कि मन अंदर जोग जगा लै तू, यारी नाल सज्जन दे ला लै तू, इहो राह है रब नू पावन दा, सुख चज कोई यार मनावन दा, गुम अपने आप च हो जा तू, ਉਹਨੂੰ ਲੱਭਣਾ ਏ ਤੇ ਖੁਦ ਖੋ ਜਾ ਤੂੰ, ਛੱਡ ਵਹਿਮ ਖਿਆਲ ਦੌੜਾਵਨ ਦਾ, ਸਿੱਖ ਚੱਜ ਕੋਈ ਯਾਰ ਮਨਾਵਨ ਦਾ, ਚੁੱਕ ਘੂੰਗਟ ਸ਼ਰਮ ਹਜਾਬਾਂ ਨੂੰ, ਛੱਡ ਦਰਸ ਤੇ ਫੂਕ ਕਿਤਾਬਾਂ ਨੂੰ, ਇੱਥੇ ਕੰਮ ਨਹੀਂ ਪੜਨ ਪੜਾਵਨ ਦਾ, ਸਿੱਖ ਚੱਜ ਕੋਈ ਯਾਰ ਮਨਾਵਨ ਦਾ। ਬੁੱਲੇ ਸ਼ਾਹ ਇਹ ਰਾਜ਼ ਅਨੋਖਾ ਏ, ਗੱਲ ਛੋਟੀ ਤੇ ਮੁੱਲ ਚੌਖਾ ਏ, ਇੱਥੇ ਕੰਮ ਨਹੀਂ ਅਕਲ ਦੜਾਵਨ ਦਾ, ਸਿੱਖ ਚੱਜ ਕੋਈ ਯਾਰ ਮਨਾਵਨ ਦਾ। उन्होंने इहो ही दरस दिता है कि हमेशा जिंदगी गुजारो इस तरह के अपने रब नूं। ਇੱਟਾਂ ਦੇ ਚੌੜੀਆਂ ਦੇ ਸਰਾਤ, ਇਹ ਦੇਖੋ ਕਿੰਨੀ ਚੌੜੀ ਇੱਟ ਹੈ ਇਹ ਵਾਲੀ। ਫਿਰ ਇਹ ਛੋਟੀ ਇੱਟ ਵੀ ਆ ਜਾਂਦੀ ਹੈ, ਇਹਦਾ ਸਾਈਜ਼ ਕਿੰਨਾ ਚੌੜਾ ਹੈ, ਇਹ ਉਸ ਤੋਂ ਛੋਟੀ ਸਾਈਜ਼ ਚੌੜਾਈ 'ਚ, ਫਿਰ ਇਹ ਉਸ ਤੋਂ ਛੋਟਾ ਸਾਈਜ਼ ਚੌੜਾਈ ਦੇ ਵਿੱਚ, ਤੇ ਇਹ ਉਸ ਤੋਂ ਬੜਾ ਸਾਈਜ਼ ਚੌੜਾਈ ਦੇ ਵਿੱਚ। ਇਹ ਵੀ ਇੱਟ ਦਾ ਸਾਈਜ਼ ਹੈ। ਇਹ ਵੱਲਾ ਆਲਮ ਕਿੰਨੇ 100 ਸਾਲ ਜਿਹੜਾ ਨਾ ਇਹ ਪਹਿਲੇ ਦਾ ਸ਼ਹਿਰ ਜਿਹੜਾ ਹੈ ਇਹ ਗਰਕ ਹੋਇਆ। ਫਿਰ ਇਹ ਵੀ ਟਾਇਲ ਜਿਹੜੀ ਹੈ ਨਾ, ਟਾਇਲ ਇੱਟ ਨਹੀਂ ਬਲਕਿ ਟਾਇਲ ਹੈ। ਇਹ ਦੇਖੋ ਜੀ, ਇਹਦੀ ਚੌੜਾਈ ਦੇਖੋ ਤੇ ਇਹਦੀ ਚੌੜਾਈ ਦੇਖੋ, ਇਹ 2 ਇੰਚੀ ਹੋਏਗੀ, 2.5 ਇੰਚੀ, ਤੇ ਇਹ ਹੈਗੀ ਹੈ 6 ਇੰਚੀ ਚੌੜੀ ਟਾਇਲ। ਕਦੀ ਇੱਥੇ ਰੌਣਕਾਂ ਹੁੰਦੀਆਂ ਸਨ, ਸ਼ਾਦੀਆਂ ਹੁੰਦੀਆਂ ਸਨ, ਸ਼ਹਿਨਾਈਆਂ ਵੱਜਦੀਆਂ ਸਨ, ਖੁਸ਼ੀਆਂ ਹੁੰਦੀਆਂ ਮਨਾਈਆਂ ਜਾਂਦੀਆਂ ਸਨ, ਕਦੀ ਇੱਥੇ ਇਬਾਦਤ ਹੁੰਦੀ ਸੀ। ਵੱਲਾ ਆਲਮ ਕਿਸ ਮਜ਼ਹਬ ਦੇ ਉਹ ਲੋਕ ਸਨ, ਕਿਸ ਤਰੀਕੇ ਦੇ ਨਾਲ ਆਪਣੀ ਇਬਾਦਤ ਇੱਥੇ ਕਰਦੇ ਹੁੰਦੇ ਸਨ। ਤੇ ਅੱਜ ਇਹ ਵਾਲੀ ਜਗ੍ਹਾ ਜਿਹੜੀ ਹੈ ਇਹ ਵਿਰਾਨੀ ਦਾ ਸਮਾਂ ਪੇਸ਼ ਕਰ ਰਹੀ ਹੈ, ਤੇ ਉਹਨਾਂ ਦੇ ਉੱਪਰ ਨੋਹ ਕਨਾ ਹੈ ਜਿਹੜੇ ਇੱਥੇ ਵੱਸਦੇ ਰਹੇ। ਉਹ ਹੱਡੀਆਂ ਵੀ ਇਸ ਜਿਹੜਾ ਸ਼ਹਿਰ ਗਰਕ ਹੋਇਆ ਇਸ ਦੇ ਨੀਚੇ ਆ ਗਈਆਂ, ਤੇ ਫਿਰ ਉਹਨਾਂ ਦੇ ਮਕਾਨ, ਰਿਹਾਇਸ਼ਾਂ, ਸਭ ਕੁਝ, बीवी बच्चे जिन्हों के नाल बहुत प्यार करते होंगे सन। अल्लाह